ਪੰਜਾਬ ਦੀ ਹੋਣੀ ਤੋਂ ਹੀ, ਪੰਜਾਬ ਦੀ ਤਸੀਰ ਤੋਂ ਹੀ, ਪੰਜਾਬ ਦੀ ਗੱਲ ਤੋਂ ਹੀ ਸ਼ੁਰੂ ਕਰ ਲਈਏ। ਬੀਬੀਆਂ ਨੂੰ 1000 ਰੁਪਏ ਦੇਣ ਵਾਲੀ ਆਪਾਂ ਖਬਰ ਪਹਿਲਾਂ ਵੀ ਸਾਂਝੀ ਕੀਤੀ ਸੀ ਸ਼ਰਮਾ ਜੀ, ਤੇ ਉਸੇ ਖਬਰ ਦੇ ਵਿੱਚ ਜੇ ਆਪਾਂ ਅੱਗੇ ਵੱਧਦੇ ਚੱਲੀਏ ਤਾਂ 1000 ਰੁਪਏ ਦੇਣ ਦੇ ਲਈ ਪੰਜਾਬ ਸਰਕਾਰ ਹੁਣ ਕਹਿੰਦੇ ਕਰਜ਼ਾ ਚੁੱਕਣ ਜਾ ਰਹੀ ਹੈ, ਪਰ ਇਹਦੇ ਨਾਲ ਇੱਕ ਵੱਡਾ ਲਫ਼ਜ਼ ਲੱਗਿਆ ਹੋਇਆ ਜੀ, ਵੱਡਾ ਕਰਜ਼ਾ ਚੁੱਕਣ ਜਾ ਰਹੀ ਹੈ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਮੇਂ-ਸਮੇਂ ਪੰਜਾਬ ਦੇ ਸਿਆਸਤਦਾਨਾਂ ਨੇ ਜੀ ਆਪਣੀ ਪਾਰਟੀ ਦੀ ਮੁੜ ਕੇ ਸਰਕਾਰ ਬਣਾਉਣ ਲਈ, ਆਪਣੀ ਝੋਲੀ ਵੋਟਾਂ ਨਾਲ ਭਰਨ ਲਈ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਰੱਖੀ ਤੇ ਲੋਕਾਂ ਨੂੰ ਇਹ ਜਚਾਇਆ ਕਿ ਤੁਹਾਨੂੰ ਅਸੀਂ ਸਹੂਲਤਾਂ ਦੇ ਰਹੇ ਹਾਂ ਜੀ। ਪੰਜਾਬ ਦੇ ਸਿਰ ਅਕਾਲੀਆਂ ਦੇ ਦੌਰ ਦਾ ਸ਼ੁਰੂ ਹੋਇਆ ਕਰਜ਼ਾ, ਵੈਸੇ ਤਾਂ ਪਹਿਲੀ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਕੇਂਦਰ ਨੇ ਰੱਖੀ ਸੀ, ਜਦੋਂ ਇਹ ਕਹਿ ਕੇ ਜੀ ਕਿ ਤੁਹਾਡੀ ਸੁਰੱਖਿਆ ਦੇ ਲਈ ਅਸੀਂ ਇੰਨਾ ਕਰਜ਼ਾ ਚੁੱਕਿਆ ਜਾਂ ਆ ਅਧਿਕਾਰੀਆਂ ਨੂੰ, ਅਫਸਰਾਂ ਨੂੰ, ਮੁਲਾਜ਼ਮਾਂ ਨੂੰ, ਫੌਜ ਨੂੰ ਆ ਪੈਸੇ ਦਿੱਤੇ ਜੀ, ਇਸ ਲਈ ਕਰਜ਼ਾ ਤੁਸੀਂ ਤਾਰੋ। ਉਹ ਕਰਜ਼ਾ ਸਾਡੇ ਸਿਰ ਪਾਇਆ ਤੇ ਉਹ ਤੋਂ ਬਾਅਦ ਪੰਜਾਬ ਦੇ ਵਿੱਚ ਅਕਾਲੀਆਂ ਨੇ ਫਿਰ ਉਸੇ ਲਈ ਤੇ ਕੈਪਟਨ ਨੇ ਚੱਲਦਿਆਂ ਹੋਇਆਂ ਪੰਜਾਬ ਦੇ ਵਿੱਚ ਕਰਜ਼ੇ ਦੀ ਪੰਡ ਭਾਰੀ ਕੀਤੀ। ਮੈਂ ਅੰਕੜਿਆਂ ਦੇ ਵੀ ਆਊਂਗਾ ਜੀ। ਉਸੇ ਕੜੀ ਚ ਅੱਗੇ ਭਗਵੰਤ ਮਾਨ ਹੋਰੀ ਤੁਰੇ, ਉਸੇ ਸਹੂਲਤਾਂ ਦਾ ਦਮ ਭਰ ਕੇ, ਉਹੀ ਉਸ ਤਰ੍ਹਾਂ ਦੀਆਂ ਗਰੰਟੀਆਂ ਦਾ ਦਮ ਭਰ ਕੇ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵਧਾ ਦਿੱਤਾ। ਆਮ ਵਰਤਾਰੇ ਚ ਲੱਗਦਾ ਹੈ ਕਿ ਹਾਂ ਸਾਨੂੰ ਇਹ ਸਹੂਲਤ ਮਿਲ ਗਈ ਆ, ਚਾਹੇ ਉਹ ਬਿਜਲੀ ਵਾਲੀ ਹੈ, ਚਾਹੇ ਉਹ ਮੋਟਰਾਂ ਦੀਆਂ ਬੰਬੀਆਂ ਵਾਲਾ ਮਸਲਾ ਹੈ, ਚਾਹੇ ਉਹ ਬੱਸਾਂ 'ਚ ਬੀਬੀਆਂ ਨੂੰ ਮੁਫਤ ਵਾਲਾ ਹੈ ਜਾਂ ਘਰ ਘਰ ਆਟੇ ਵਾਲਾ ਹੈ। ਪਰ ਸੱਚਾਈ ਇਹ ਹੈ ਕਿ ਉਹ ਸਮੁੱਚੇ ਪੰਜਾਬ ਦੇ ਸਿਰ ਤੇ ਇੱਕ ਕਰਜ਼ਾ ਵੱਧ ਜਾਂਦਾ ਹੈ। ਜੇਕਰ ਸਰਕਾਰਾਂ ਰੁਜ਼ਗਾਰ ਵਾਲੇ ਪਾਸੇ ਨੂੰ ਜਾਂਦੀਆਂ ਕਿ ਹਰ ਹੱਥ 'ਚ ਰੁਜ਼ਗਾਰ, ਹਰ ਘਰ 'ਚ ਕਿਰਤ, ਹਰ ਘਰ 'ਚ ਕਮਾਈ, ਤੇ ਫਿਰ ਸ਼ਾਇਦ ਪੰਜਾਬ ਕਰਜ਼ੇ ਤੇ ਥੱਲੇ ਨਾ ਦਬਦਾ ਜੀ। ਹੁਣ ਆਪਾਂ ਇਸੇ ਪ੍ਰੋਗਰਾਮ 'ਚ ਪਿਛਲੇ 1.5 ਸਾਲ ਤੋਂ ਇਹ ਗੱਲ ਦੀ ਚਰਚਾ ਕਰਦੇ ਆਏ ਹਾਂ ਕਿ ਮੌਜੂਦਾ ਸਰਕਾਰ ਪਿਛਲਿਆਂ ਨਾਲੋਂ ਵੱਧ ਕੇ ਕਰਜ਼ਾ ਲੈਣ ਲੱਗ ਗਈ ਜੀ। ਪਿਛਲੀਆਂ ਸਰਕਾਰਾਂ ਦੀ ਔਸਤ ਕਹਿੰਦੇ ਜੀ ਮਤਲਬ ਕਿ 2800 ਤੋਂ 3000 ਕਰੋੜ ਦੀ ਸੀ ਹਰ ਮਹੀਨੇ, ਤੇ ਆਪਾਂ ਇਸੇ ਪ੍ਰੋਗਰਾਮ 'ਚ ਗੱਲ ਕਰਦੇ ਹਾਂ ਕਿ ਮੌਜੂਦਾ ਸਰਕਾਰ 3500 ਕਰੋੜ ਦਾ ਕਰਜ਼ਾ ਹਰ ਮਹੀਨੇ ਚੱਕ ਲੈਂਦੀ ਆ, ਔਸਤ 3500 ਕਰੋੜ ਬਣਦੀ ਆ। ਪਰ ਅੱਜ ਮੈਂ ਜਿਹੜੇ ਅੰਕੜੇ ਦੇਖੇ, ਉਹ ਅੰਕੜਿਆਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਇਹ ਕਰਜ਼ਾ ਔਸਤਨ ਹਰ ਮਹੀਨੇ 4000 ਕਰੋੜ ਦਾ ਬਣਦਾ ਜੀ। ਠੀਕ ਹੈ ਜੀ। ਮਤਲਬ 3500 ਅਸੀਂ ਅੰਦਾਜ਼ਾ ਲਾ ਰਹੇ ਸੀਗੇ ਜਿੰਨਾ ਕੁ ਜਾਣਕਾਰੀ ਮਿਲ ਰਹੀ ਸੀ, ਪਰ ਅੱਜ ਜਿਹੜੇ ਅੰਕੜੇ ਮੇਰੇ ਮੂਹਰੇ ਪਏ ਨੇ ਉਹ ਅੰਕੜੇ ਦੱਬ ਭਰਦੇ ਨੇ ਕਿ ਔਸਤਨ ਲਗਭਗ 4000 ਕਰੋੜ ਦਾ ਕਰਜ਼ਾ ਹਰ ਮਹੀਨੇ ਮੌਜੂਦਾ ਪੰਜਾਬ ਸਰਕਾਰ ਚੁੱਕ ਰਹੀ ਆ। ਤੇ ਬੇਸ਼ੱਕ ਉਹ ਦਮ ਭਰਦੀ ਆ ਕਿ ਅਸੀਂ ਇਸ ਕਰਜ਼ੇ ਚੋਂ ਮੋਟਾ ਪੈਸਾ ਤਾਂ ਜੀ ਅਸੀਂ ਪਿਛਲੀਆਂ ਕਿਸ਼ਤਾਂ ਲਾਉਣ ਲਈ ਕਰ ਰਹੇ ਹਾਂ ਜੀ। ਸਵਾਲ ਤਾਂ ਇਹ ਹੈ ਕਿ ਜੇਕਰ ਐਂ ਕਿਸ਼ਤਾਂ ਲਾਉਣ ਲਈ ਕਰਜ਼ਾ ਚੱਕੀ ਜਾਣਾ ਤੇ ਕਰਜ਼ਾ ਤਾਂ ਕਦੇ ਮੁੱਕਣਾ ਨਹੀਂ। ਬਿਲਕੁਲ। ਤੁਸੀਂ ਕਹੋ ਕਿ ਹਾਂ ਪੁਰਾਣੀ ਕਿਸ਼ਤ ਲਾਤੀ ਜੀ, ਨਵੀਂ ਕਿਸ਼ਤ ਖੜੀ ਆ ਜੀ, ਤੇ ਨਵੀਂ ਕਿਸ਼ਤ ਵਰਤੀ ਕਿੱਥੇ? ਕਿ ਉਸ ਨਵੀਂ ਕਿਸ਼ਤ ਨਾਲ ਕੋਈ ਉਤਪਾਦਨ ਲਾਇਆ, ਹਾਂਜੀ, ਕੋਈ ਰੁਜ਼ਗਾਰ ਪੈਦਾ ਕੀਤਾ ਜਿਹਦੇ ਨਾਲ ਆਮਦਨ ਆਉਣੀ ਹੈ? ਜੇ ਤਾਂ ਆਮਦਨ ਆਉਣ ਲਈ ਉਹ ਕਰਜ਼ਾ ਲਿਆ ਗਿਆ, ਫਿਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਕੱਲ ਨੂੰ ਭਾਈ 3 ਸਾਲਾਂ ਬਾਅਦ, 2 ਸਾਲਾਂ ਬਾਅਦ ਕਮਾਈ ਇੰਨੀ ਆ ਜਾਣੀ ਆ ਕਿ ਇਹ ਚੋਂ ਕਰਜ਼ਾ ਉਤਰ ਜਾਣਾ। ਜੇ ਤੁਸੀਂ ਉਹ ਕਹਿੰਦੇ ਹੋ ਜੀ ਅਸੀਂ ਮੁਫਤ ਬਣ ਰਹੇ ਹਾਂ, ਇਹ ਕਹਿ ਕੇ ਤੁਸੀਂ ਉਹ ਕਰਜ਼ੇ ਦਾ ਪੈਸਾ ਲਾਓਗੇ, ਫਿਰ ਤੋਂ ਮੁੜਨਾ ਤਾਂ ਕੁਛ ਨਹੀਂ ਨਾ। ਇਸ ਹਵਾਲੇ ਨਾਲ ਇਹ ਖਬਰ ਹੈ ਕਿ ਮੌਜੂਦਾ ਪੰਜਾਬ ਸਰਕਾਰ ਪਿਛਲੇ 1.5 ਸਾਲ ਦੇ ਵਿੱਚ 70000 ਕਰੋੜ ਦਾ ਕਰਜ਼ਾ ਚੁੱਕ ਚੁੱਕੀ ਆ ਜੀ। 70000 ਦਾ ਮਤਲਬ ਸਿੱਧਾ ਬਣਦਾ ਕਿ ਜੇਕਰ 1.5 ਸਾਲ ਦਾ ਲਾਵਾਂ ਤਾਂ ਉਸ ਹਿਸਾਬ ਨਾਲ 4000 ਕਰੋੜ ਦੇ ਹਿਸਾਬ ਨਾਲ ਮਹੀਨੇ ਦੇ ਨਾਲ 72000 ਕਰੋੜ ਬਣਦਾ, ਤੇ ਇਹ 70000 ਕਰੋੜ ਹੈਗਾ। ਇਹਦਾ ਮਤਲਬ ਔਸਤਨ 4000 ਕਰੋੜ ਹਰ ਮਹੀਨੇ ਚੱਕਿਆ ਜਾ ਰਿਹਾ। ਹੁਣ ਆ ਜਾਓ ਇਸ ਗੱਲ ਤੇ। ਮੌਜੂਦਾ ਪੰਜਾਬ ਸਰਕਾਰ ਨੇ ਜਿਹੜੀਆਂ ਸਹੂਲਤਾਂ ਪਹਿਲਾਂ ਜਿਵੇਂ ਚੱਲਦੀਆਂ ਸੀ ਉਵੇਂ ਰੱਖੀਆਂ, ਚਾਹੇ ਉਹ ਆਟਾ ਦਾਲ ਵਾਲੀ ਗੱਲ ਕਰ ਲਈਏ ਆਪਾਂ, ਚਾਹੇ ਮੁਫਤ ਬੱਸ ਵਾਲੀ ਗੱਲ ਕਰ ਲਈਏ, ਪਰ ਉਹਦੇ ਵਿੱਚ ਬਿਜਲੀ ਵਾਲਾ ਮਾਮਲਾ ਨਵਾਂ ਸ਼ਾਮਲ ਹੋ ਗਿਆ ਤੇ ਬਿਜਲੀ ਵਾਲੇ ਮਾਮਲੇ ਨੇ ਪੰਜਾਬ ਦੇ ਸਿਰ ਤੇ ਨਵਾਂ ਬੋਝ ਪਾਇਆ। 1997-98 ਦੇ ਵਿੱਚ ਬਿਜਲੀ ਸਬਸਿਡੀ ਦਾ ਬਿੱਲ 604.57 ਕਰੋੜ ਸੀ। ਠੀਕ ਹੈ, ਮਤਲਬ 604 ਕਰੋੜ ਤੋਂ ਉੱਪਰ ਸੀ ਉਸ ਸਮੇਂ। ਮਤਲਬ ਜਿਹੜੀ ਇਹ ਬਿਜਲੀ ਸਬਸਿਡੀ ਇਹਦੇ ਵਿੱਚ ਜਿਵੇਂ ਮੋਟਰਾਂ ਦੇ ਬਿੱਲ ਮਾਫ ਨੇ ਉਹ ਹੈ, ਜਾਂ ਜਿਹੜੇ SC-BC ਭਾਈਚਾਰਾ ਸਾਡਾ ਉਹਨਾਂ ਨੂੰ ਜਿਹੜੀਆਂ 100-200 ਯੂਨਿਟਾਂ ਮਾਫ ਹੁੰਦੀਆਂ ਸੀ ਉਹ ਹੈ। ਸੋ ਉਹਨਾਂ ਦੇ ਹਵਾਲੇ ਨਾਲ 1997-98 ਦੇ ਵਿੱਚ 604 ਕਰੋੜ ਦਾ ਸਾਲਾਨਾ ਸਾਡੇ ਤੇ ਸਬਸਿਡੀ ਦਾ ਬੋਝ ਸੀ। ਅੱਜ ਦੀ ਤਰੀਕ 'ਚ ਜਿਹੜੀਆਂ ਮਤਲਬ ਕਿ ਇਹ ਸਬਸਿਡੀਆਂ ਹੈਗੀਆਂ, ਜਿਵੇਂ ਹੁਣ ਔਰਤਾਂ ਵਾਲੀ ਜਿਹੜੀ ਸਬਸਿਡੀ ਆ
ਹੈ ਨਾ। ਹੁਣ ਅੱਜ ਦੀ ਤਰੀਕ 'ਚ ਜਿਹੜਾ ਬਿਜਲੀ ਵਾਲਾ ਜਿਵੇਂ ਮੈਂ ਲਾਵਾਂ ਤਾਂ ਉਹ 20,000 ਕਰੋੜ ਨੂੰ ਪਹੁੰਚ ਗਿਆ ਕਹਿੰਦੇ ਜੀ। 604 ਕਰੋੜ ਤੋਂ ਸਿੱਧਾ 20,000 ਕਰੋੜ, ਲਗਭਗ ਤੁਸੀਂ ਕਹਿ ਸਕਦੇ ਹੋ ਕਿ ਦੁੱਗਣੇ ਤੋਂ ਵੀ ਜ਼ਿਆਦਾ ਚੱਲ ਗਿਆ, ਤਿੱਗਣੇ ਦੇ ਉੱਪਰ ਚਲਾ ਗਿਆ ਨਾ। 600 ਗੁਣਾ 3 ਕਰੋ ਤਾਂ ਵੀ 1800 ਕਰੋੜ ਬਣਦਾ ਜੀ। ਇੱਥੇ 20,000 ਕਰੋੜ ਦੇ ਲਗਭਗ ਹੋ ਗਿਆ। ਦੂਏ ਪਾਸੇ ਜਿਹੜੀਆਂ ਬੀਬੀਆਂ ਨੂੰ ਮੁਫਤ ਬੱਸ ਸਹੂਲਤ ਮਿਲਦੀ ਆ, ਉਹਦੇ ਨਾਲ ਨਵਾਂ 547 ਕਰੋੜ ਜਾਂਦੇ ਜਾਂਦੇ ਚੰਨੀ ਹੋਰੀ ਪਾ ਗਏ, ਉਹ 547 ਕਰੋੜ ਹੋਰ ਹੋ ਗਿਆ। ਸਮਝ ਲਓ ਇੱਕ ਨਵਾਂ ਖਰਚਾ ਤੁਹਾਡੇ ਉੱਤੇ। ਜੇਕਰ ਮੈਂ ਪੁਰਾਣਾ ਸਬਸਿਡੀ ਵਾਲਾ ਵੀ ਜੋੜ ਲਵਾਂ ਤੇ ਹੁਣ ਵਾਲਾ ਵੀ ਜੋੜ ਲਵਾਂ ਤਾਂ ਸਿੱਧਾ 2500 ਕਰੋੜ ਦਾ ਬੋਝ ਨਵਾਂ ਪੈ ਗਿਆ। ਸੋ ਇਹ ਕਿੱਥੋਂ ਆਉਣਾ? ਇਹਦੀ ਵੀ ਤਾਂ ਇਹ ਤਾਂ ਤੁਸੀਂ ਲਾਉਣਾ ਨਾ ਜੀ। ਉਹ ਤੋਂ ਬਾਅਦ ਫਿਰ ਹੁਣ ਵਾਲੀ ਸਰਕਾਰ ਜੀ 1000 ਰੁਪਇਆ ਮਹੀਨੇ ਵਾਲੀ ਸਕੀਮ ਲੋਕ ਸਭਾ ਚੋਣਾਂ ਤੋਂ 3 ਜਾਂ 4 ਮਹੀਨੇ ਪਹਿਲਾਂ ਸ਼ੁਰੂ ਕਰਨ ਜਾ ਰਹੀ ਹੈ। ਠੀਕ ਹੈ। 3 ਜਾਂ 4 ਮਹੀਨੇ ਪਹਿਲਾਂ ਇਹਨਾਂ ਦੀ ਤਜਵੀਜ਼ ਹੈ ਕਿ ਅਸੀਂ ਇਹ ਯੋਜਨਾ ਨੂੰ ਅਮਲੀ ਜਾਮਾ ਪਹਿਨਾ ਦਈਏ ਤੇ ਤਾਂ ਕਿ ਬੀਬੀਆਂ ਦੇ ਖਾਤੇ 'ਚ 3 ਮਹੀਨੇ 1000 ਰੁਪਏ ਜੇ ਡਿੱਗ ਗਿਆ ਤਾਂ ਫਿਰ ਵੋਟ ਸਾਡੀ ਝੋਲੀ 'ਚ ਡਿੱਗ ਜਾਣੀ ਆ। ਇਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੀਆਂ ਬੀਬੀਆਂ ਦੀ ਸਾਰੀ ਵੋਟ ਸਾਡੇ ਪਾਸੇ ਆ ਜਾਣੀ ਜੇਕਰ ਅਸੀਂ 1000 ਰੁਪਏ ਵਾਲੀ ਸਕੀਮ ਸ਼ੁਰੂ ਕਰ ਲਈ। ਔਰ ਬੇਸ਼ੱਕ ਆਪਾਂ ਗੱਲ ਕਰ ਚੁੱਕੇ ਹਾਂ ਕਿ ਇਹਨਾਂ ਨੇ 2-3 ਪੜਾਵਾਂ 'ਚ ਕਰਕੇ ਇਹਨੂੰ 40 ਲੱਖ ਬੀਬੀਆਂ ਤੱਕ ਲੈ ਕੇ ਜਾਣ ਦੀ ਕਵਾਇਦ ਹੈ। ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋ ਸਕਦਾ ਹੈ ਗਿਣਤੀ 10 ਤੋਂ 20 ਲੱਖ ਬੀਬੀਆਂ ਦੀ ਹੋਵੇ, ਜਿਹਦੇ ਵਿੱਚ ਪਹਿਲੇ ਪੜਾਅ 'ਚ ਇਹਨਾਂ ਨੇ ਵਿਧਵਾ ਤੇ ਉਹਨਾਂ ਦੀਆਂ ਧੀਆਂ ਜਾਂ ਜਿਹੜੀਆਂ ਘਰ ਵਾਲਿਆਂ ਤੋਂ ਅੱਡ ਹੋ ਕੇ ਰਹਿ ਰਹੀਆਂ ਤਲਾਕਸ਼ੁਦਾ ਕੱਲੀਆਂ ਬੀਬੀਆਂ ਨੇ, ਉਹਨਾਂ ਦੇ ਲਈ ਇਹ ਯੋਜਨਾ ਸ਼ਾਮਿਲ ਕਰਨਾ। ਪਰ ਅਜੇ ਇਹਨਾਂ ਨੇ ਖੁਲਾਸੇ ਨਹੀਂ ਕਰਨੇ, ਪਰ ਆਪਾਂ ਖੁਲਾਸਾ ਕਰ ਚੁੱਕੇ ਹਾਂ ਕਿ ਨੌਕਰੀ ਪੇਸ਼ਾ ਇਹਦੇ ਵਿੱਚ ਨਹੀਂ ਆਊਗਾ। ਇਹਦੇ ਵਿੱਚ ਜਿਹੜੀ ਵੀ ਕੋਈ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਕਰਦੇ ਆ ਉਹ ਬੀਬੀਆਂ ਨੂੰ 1000 ਰੁਪਇਆ ਨਹੀਂ ਮਿਲਣਾ। ਇੱਥੋਂ ਤੱਕ ਕਿ ਜਿਹੜੀ ਰਿਟਰਨ ਭਰਦੀ ਹੈ, ਚਾਹੇ ਕੋਈ ਦੁਕਾਨ ਚਲਾਉਂਦੀ ਹੈ, ਚਾਹੇ ਬਿਜ਼ਨਸ ਕਰਦੀ ਹੈ, ਉਹਦੀ ਆਮਦਨ ਦੇ ਹਿਸਾਬ ਨਾਲ ਵੀ ਉਹਨੂੰ ਨਹੀਂ ਮਿਲਣਾ। ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਆ ਫਿਲਹਾਲ ਸਰਕਾਰ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਨਹੀਂ ਕਰਨ ਜਾ ਰਹੀ। ਹਾਂ, ਪਰ ਸਰਕਾਰ ਨੇ ਦੱਸਣਾ ਥੋੜਾ, ਸਰਕਾਰ ਨੇ ਤਾਂ ਕਹਿਣਾ ਕਿ ਜੀ ਅਸੀਂ ਪਹਿਲੇ ਪੜਾਅ 'ਚ ਇਹਨਾਂ ਨੂੰ ਦੇਤਾ, ਅਗਲੇ 'ਚ ਬਾਕੀਆਂ ਨੂੰ ਦੇਵਾਂਗੇ, ਹਲੇ ਵੋਟ ਪਾਓ, ਤਾਂ ਕਿ ਜਿਨ੍ਹਾਂ ਨੂੰ ਮਿਲਣ ਲੱਗ ਗਿਆ ਉਹ ਪਾ ਦੇਣ, ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਸੋਚਣਗੇ ਸਾਨੂੰ ਵੀ ਮਿਲ ਜਾਣਾ। ਪਰ ਇਹ ਯੋਜਨਾ ਦੇ ਲਈ ਜੀ ਖਜ਼ਾਨਾ ਖਾਲੀ ਹੈ, ਪਰ ਯੋਜਨਾ ਲਾਗੂ ਕਰਨੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੇ ਤੇ ਵੋਟਾਂ ਲੈਣੀਆਂ ਨੇ। ਸੋ ਪ੍ਰਵੀਨ ਜੀ, ਉਹਦੇ ਲਈ ਪੰਜਾਬ ਸਰਕਾਰ ਕਹਿੰਦੇ ਜੀ ਵੱਖੋ ਵੱਖ ਸਾਧਨਾਂ ਤੋਂ ਹੋਰ ਵੱਡਾ ਕਰਜ਼ਾ ਚੁੱਕਣ ਦੀ ਤਿਆਰੀ 'ਚ ਹੈ। ਅੱਛਾ। ਬਕਾਇਦਾ ਤੌਰ ਤੇ ਇਹਦੇ ਲਈ ਮਾਹਿਰਾਂ ਨੂੰ ਕਿਹਾ ਗਿਆ ਕਿ ਤੁਸੀਂ ਹਿੱਲਾ ਕਰੋ, ਵਸੀਲਾ ਕਰੋ, ਢੰਗ ਦੇਖੋ, ਤਰੀਕਾ ਦੇਖੋ, ਕੋਈ ਚੀਜ਼ ਗਰਬੀ ਰੱਖਣੀ ਆ, ਕੋਈ ਕੋਈ ਦਾਅ ਤੇ ਲਾਉਣਾ ਤਾਂ ਲਾਓ, ਪਰ ਤੁਹਾਨੂੰ ਕਰਜ਼ਾ ਲਿਆ ਕੇ ਦਿਓ। ਅੱਛਾ ਜੀ ਜੀ। ਤੋ ਇਹਦੇ ਲਈ ਵੱਡਾ ਕਰਜ਼ਾ ਚੁੱਕਣ ਦੀ ਕਵਾਇਦ ਹੈ। ਸੋ ਹੁਣ ਆਉਂਦੇ ਦਿਨਾਂ ਦੇ ਵਿੱਚ ਇਹ ਗੱਲ ਜਿੱਦਣ ਇਹ ਗੱਲ ਸਾਹਮਣੇ ਆਈ ਕਿ ਹਾਂ ਜੀ 1000 ਰੁਪਇਆ ਦੇਣਾ ਸ਼ੁਰੂ ਕਰਤਾ, ਉਹ ਤੋਂ ਪਹਿਲਾਂ ਸ਼ਾਇਦ ਇਹ ਗੱਲ ਬਾਹਰ ਆ ਜੂਗੀ ਕਿ ਕਰਜ਼ਾ ਕਿੰਨਾ ਚੱਕ ਲਿਆ ਨਵਾਂ। ਸੋ ਪਹਿਲਾਂ ਹੀ ਕਰਜ਼ਾ ਸਾਡਾ ਅੱਜ ਦੀ ਤਰੀਕ 'ਚ ਪੰਜਾਬ ਦੇ ਸਿਰ ਜਿਵੇਂ ਹੈਗਾ, ਉਹ ਕਹਿੰਦੇ ਅਗਲੇ 1 ਸਾਲ ਤੱਕ ਇਹ ਮਤਲਬ ਕਿ 4 ਲੱਖ ਕਰੋੜ ਤੋਂ ਉੱਪਰ ਚਲਾ ਜਾਣਾ। ਜੀ ਅੱਛਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜਾ 1984 ਦੇ ਦੌਰ ਦੇ ਵਿੱਚ ਪੰਜਾਬ ਦੇ ਸਿਰ ਤੇ ਮਾਤਰ 5800 ਕਰੋੜ ਦਾ ਕਰਜ਼ਾ ਸੀ, 5800 ਕਰੋੜ ਦਾ ਕਰਜ਼ਾ ਸੀ, ਮਤਲਬ ਹਜ਼ਾਰਾਂ 'ਚ ਸੀ ਨਾ। ਉਹ ਕਰਜ਼ਾ 2000 ਦੇ ਵਿੱਚ ਆ ਕੇ 8500 ਕਰੋੜ ਦਾ ਹੋ ਗਿਆ, ਸਨ 2000 'ਚ ਆ ਕੇ 8500 ਕਰੋੜ ਦਾ ਹੋ ਗਿਆ। ਫਿਰ 97-98 ਦੇ ਵਿੱਚ ਇੰਦਰ ਕੁਮਾਰ ਗੁਜਰਾਲ ਨੇ ਇਸ 'ਚੋਂ ਕੁਝ ਘਟਾਇਆ, ਕੁਝ ਕਿਸ਼ਤਾਂ ਮਾਫ ਕੀਤੀਆਂ, ਪਰ ਬਾਦਲਾਂ ਦੀਆਂ ਸਬਸਿਡੀਆਂ ਐਡ ਹੋ ਗਈਆਂ, ਹੈ ਨਾ। ਫਿਰ ਉਹ ਸਾਰਿਆਂ ਨਾਲੇ ਕਰਜ਼ਾ ਵਧਣ ਲੱਗ ਗਿਆ। ਸੋ ਇਸ ਲਈ ਕਰਜ਼ੇ ਦੀ ਕਵਾਇਦ ਵੱਧਦਿਆਂ ਕਹਿੰਦੇ ਜੀ 2006-07 ਤੱਕ ਪੰਜਾਬ ਦੇ ਸਿਰ ਤੇ 40,000 ਕਰੋੜ ਦਾ ਕਰਜ਼ਾ ਹੋ ਗਿਆ। ਜਿਹੜਾ 84 ਦੇ ਵਿੱਚ 5800 ਕਰੋੜ ਸੀ ਉਹ 40,000 ਕਰੋੜ ਹੋ ਗਿਆ ਆ ਕੇ 2000 ਦੇ ਵਿੱਚ, ਹੈ ਨਾ, 2006-07 ਦੇ ਵਿੱਚ। ਤੇ ਉਹ ਤੋਂ ਬਾਅਦ ਜੀ 2009-10 ਦੇ ਵਿੱਚ ਇਹ ਕਰਜ਼ਾ ਵੱਧ ਕੇ 53,282 ਕਰੋੜ ਹੋ ਗਿਆ ਜੀ। ਤੇ ਉਹ ਤੋਂ ਬਾਅਦ ਇਹ ਸਿੱਧਾ 2014-15 ਜਾ ਕੇ 88,000 ਕਰੋੜ ਹੋ ਗਿਆ। ਹੁਣ ਹਜੇ ਵੀ ਲੱਖ ਨਹੀਂ ਹੋਇਆ, 88,818 ਕਰੋੜ ਸੀਗਾ, ਪਰ 2019-20 ਦੇ ਵਿੱਚ ਸਿੱਧਾ ਲਗਭਗ ਦੁੱਗਣਾ ਵੱਜਿਆ ਜਾ ਕੇ 1,93,000 ਕਰੋੜ, ਲਗਭਗ 2 ਲੱਖ ਪਹੁੰਚ ਗਿਆ। ਤੁਸੀਂ ਇੱਥੋਂ ਹਿਸਾਬ ਲਾ ਲਓ, 1,93,000 ਕਰੋੜ ਨੂੰ ਗਿਆ। ਤੇ ਹੁਣ ਕਹਿੰਦੇ ਜੀ ਇਹ ਜਿਸ ਹਿਸਾਬ ਨਾਲ ਕਰਜ਼ਾ ਲਿਆ ਜਾ ਰਿਹਾ ਅੱਜ ਦੀ ਤਰੀਕ 'ਚ 3,12,000 ਕਰੋੜ ਤੋਂ ਉੱਪਰ ਦਾ ਕਰਜ਼ਾ ਸਾਡੇ ਸਿਰ ਤੇ ਆਉਂਦੇ ਸਮੇਂ 'ਚ 4 ਲੱਖ ਕਰੋੜ ਤੋਂ ਵੱਧ ਜਾਣਾ ਅਗਲੇ 1.5 ਤੋਂ 2 ਸਾਲ ਦੇ ਵਿੱਚ, ਜਿਸ ਸਥਿਤੀ 'ਚ ਮਾਨ ਸਰਕਾਰ
ਹੋਰ ਕਰਜ਼ਾ ਲੈਂਦੀ ਜਾ ਰਹੀ ਆ। ਸੋ ਇਸ ਦੇ ਲਈ ਸਾਰੀਆਂ ਧਿਰਾਂ, ਬਾਦਲਾਂ ਤੋਂ ਲੈ ਕੇ ਕੈਪਟਨ, ਕੈਪਟਨ ਤੋਂ ਲੈ ਕੇ ਚੰਨੀ, ਚੰਨੀ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ, ਇਹ ਪੰਜਾਬ ਦੀਆਂ ਬੇੜੀਆਂ 'ਚ ਵੱਟੇ ਪਾਉਣ 'ਚ ਭੂਮਿਕਾ ਨਿਭਾ ਰਹੇ ਨੇ, ਨਾ ਕਿ ਪੰਜਾਬ ਨੂੰ ਪੈਰਾਸਿਰ ਕਰਨ ਦੀ ਕੋਸ਼ਿਸ਼ ਕਰ ਰਹੇ। ਮੇਰਾ ਖਿਆਲ ਆਲਰੇਡੀ ਜਿੰਨਾ ਸਾਡਾ ਬਜਟ ਆ ਉਹਦਾ ਅਸੀਂ ਕਿੰਨਾ % ਪਤਾ ਨਹੀਂ, ਸ਼ਾਇਦ ਸ਼ਰਮਾ ਜੀ ਅੱਧ ਦੇ ਕਰੀਬ ਹੀ ਆ, ਆਪਾਂ ਅੰਕੜੇ ਕੱਢ ਲਿਆਵਾਂਗੇ ਕਿਸੇ ਦਿਨ, ਅੱਧ ਦੇ ਕਰੀਬ ਸਾਡਾ ਉਹ ਵਿਆਜ ਦੇ ਵਿੱਚ ਜਾਂ ਕਿ ਲੋਕੀ ਦੇਣਦਾਰੀਆਂ ਦੇ ਵਿੱਚ ਹੀ ਜਾ ਰਿਹਾ। ਸਾਡੇ ਸਭ ਤੋਂ ਜ਼ਿਆਦਾ ਜਿਹੜਾ ਸ਼ੇਅਰ ਜਾਂਦਾ ਉਹ ਵਿਆਜ 'ਚ ਜਾਂਦਾ ਤੇ ਤਨਖਾਹਾਂ 'ਚ ਜਾਂਦਾ। ਤਨਖਾਹਾਂ 'ਚ, ਜੀ ਜੀ।